मैं जाबर साहब ਤੁਹਾਡੇ ਕੋਲੋਂ ਆਗਾਜ਼ ਕਰਦਾ ਕਿਦਾਂ ਵੇਖਦੇ ਹੋ ਪਾਕਿਸਤਾਨ ਦੀ ਸ਼ਾਨਦਾਰ ਫਤਹ ਨੂੰ। ਵੈਸੇ ਤਾਂ ਇੰਜ ਲੱਗਦਾ ਪਿਆ ਸੀ ਜਦੋਂ ਪਾਕਿਸਤਾਨ ਦੀ ਟੀਮ ਚੇਸ ਕਰਦੀ ਪਈ ਸੀ ਕਿ ਇੱਕ ਵਿਕਟ ਡਿੱਗੇਗੀ ਤੇ ਬਸ ਹੁਣ ਅਸੀਂ ਸਾਰੇ ਘਬਰਾ ਜਾਵਾਂਗੇ, ਲੇਕਿਨ ਫਿਰ ਵੀ ਅਬਦੁਲ ਸਮਦ ਤੇ शादाब ने शानदार खेल पेश किया। जी मुफाज साहब तुहाडा बहुत बहुत शुक्रिया। देखो जी फतह होंदी फतह होंदी ਉਹਦਾ ਮਾਰਜਨ ਕੀ ਉਹ ਕਿੰਨੇ ਵਿਕਟਾਂ ਤੋਂ ਕਿਸ ਤਰ੍ਹਾਂ ਮਿਲੀ ਹੈ। ਕਹਿੰਦੇ ਨੇ ਜੇ ਰਿਜ਼ਲਟ ਅੱਛਾ ਆ ਜਾਏ ਤੇ ਜਿਹੜੀ ਐਂਡ ਵਾਲੀਆਂ ਪਿਛਲੀਆਂ ਸਾਰੀਆਂ ਗਲਤੀਆਂ ਕੋਤਾਹੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਤੇ ਬਿਲਕੁਲ ਇੱਕ ਫਤਹ ਦਰਕਾਰ ਸੀ ਮੋਰਾਲ ਹਾਈ ਰੱਖਣ ਲਈ ਮੁੰਡਿਆਂ ਦਾ, ਕਿਉਂਕਿ ਜਿਹੜੀ ਆਪਣੀ ਹੋਮ ਗਰਾਊਂਡ ਤੇ ਸੀਰੀਜ਼ ਹੁੰਦੀ ਹੈ ਉਹਦਾ ਇੰਪੈਕਟ ਹੋਰ ਹੁੰਦਾ ਹੈ। ਜੇ ਤੁਸੀਂ ਉਹ ਆਪਣੀ ਹੋਮ ਗਰਾਊਂਡ ਤੇ ਵੀ ਹਾਰ ਜਾਓ ਤੇ ਮੋਰਾਲ ਬਹੁਤ ਜ਼ਿਆਦਾ ਥੱਲੇ ਚਲਾ ਜਾਂਦਾ ਹੈ। ਤੇ ਉਸ ਤੋਂ ਪਹਿਲੇ ਤੁਸੀਂ ਵੇਖਿਆ ਬੰਗਲਾਦੇਸ਼ ਦੇ ਵਿੱਚ ਸੀਰੀਜ਼ ਜਦੋਂ ਅਸੀਂ ਖੇਡਣ ਗਏ ਤੇ ਟੈਸਟ ਮੈਚ ਜਿਹੜੀ ਕਾਰਕਰਦਗੀ ਸੀ ਉਹਦੇ 'ਚੋਂ ਸ਼ਾਇਕੀਨ ਬਹੁਤ ਜ਼ਿਆਦਾ ਮਾਯੂਸ ਸਨ, ਜਿਹਦੀ ਵਜ੍ਹਾ ਤੋਂ ਇਹ ਜਿਹੜੀ ਫਤਹ ਸੀ ਸਾਨੂੰ ਦਰਕਾਰ ਸੀ। ਤੇ ਟੀਮ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ, ਉਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ। ਲੇਕਿਨ ਇਹ ਨਹੀਂ ਕਿ ਜੋ ਫਤਹ ਹਾਸਲ ਕਰ ਲਈਏ ਤੇ ਅਸੀਂ ਸਾਰੀ ਉਹਨਾਂ ਦੀ ਜਿਹੜੀ ਕਾਰਕਰਦਗੀ ਉਹਨਾਂ ਤੇ ਗੱਲ ਨਾ ਕਰੀਏ। ਉੱਤੇ ਬਹੁਤ ਸਾਰੀਆਂ ਚੀਜ਼ਾਂ ਠੀਕ ਹੋਣ ਵਾਲੀਆਂ ਵੀ ਨੇ ਤੇ ਮੁੰਡਿਆਂ ਨੂੰ ਚਾਹੀਦਾ ਹੈ, ਕਪਤਾਨ ਨੂੰ ਚਾਹੀਦਾ, ਮੈਨੇਜਮੈਂਟ ਨੂੰ ਚਾਹੀਦਾ ਤੇ ਬੋਰਡ ਨੂੰ ਚਾਹੀਦਾ। ਤੇ ਇਸ ਤੋਂ ਬਾਅਦ ਕੋਚ ਦੀ ਰਿਪੋਰਟ ਵੀ ਵੇਖਣ ਤੇ ਟੀਮ ਦੀ ਕਾਰਕਰਦਗੀ ਦਾ ਪੋਸਟਮਾਰਟਮ ਵੀ ਕਰਨ ਤੇ ਆ ਕੇ ਜਿੱਥੇ ਕੋਈ ਕਮੀਆਂ ਕਤਾਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏ। ਤਾਂ 1 ਸਾਲ ਪਿਆ ਹੋਇਆ ਵਰਲਡ ਕੱਪ ਦੇ ਵਿੱਚ ਤੇ ਉਹਦੇ ਲਈ ਅਸੀਂ ਬਿਹਤਰੀਨ ਤਿਆਰੀ ਕਰ ਸਕੀਏ। ਹੁਣ ਜੇ ਅਸੀਂ ਕੱਲ ਦੇ ਮੈਚ ਦੀ ਗੱਲ ਕਰੀਏ ਤੇ ਸ਼ਹਿਨਸ਼ਾਹ ਅਫਰੀਦੀ ਦੀ ਸਭ ਤੋਂ ਪਹਿਲੇ ਉਹਨਾਂ ਨੂੰ ਦਾਦ ਦੇਣਾ ਬਣਦਾ ਹੈ ਕਿ ਉਹਨਾਂ ਨੇ ਜਦੋਂ ਟਾਸ ਹਾਰਿਆ ਤੇ ਉਹਨਾਂ ਨੂੰ ਬੋਲਿੰਗ ਦੀ ਉਹਨਾਂ ਨੇ ਫੈਸਲਾ ਕੀਤਾ ਹੈ ਜੋਸ਼ ਇੰਗਲਿਸ਼ ਨੇ ਕਿ ਅਸੀਂ ਬੈਟਿੰਗ ਪਹਿਲੇ ਕਰਾਂਗੇ। ਤੇ ਸ਼ਹਿਨਸ਼ਾਹ ਅਫਰੀਦੀ ਨੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਦੇ ਫੈਸਲੇ ਨੂੰ ਲਿਆ ਤੇ ਉਸ ਤੋਂ ਬਾਅਦ ਉਹਨਾਂ ਮੈਟ ਸ਼ਾਟ ਦੀ ਜਿਹੜੀ ਵਿਕਟ ਉਹ ਪਹਿਲੇ ਓਵਰ 'ਚ ਕੱਢੀ ਹੈ। ਉਸ ਤੋਂ ਪਹਿਲੇ ਤੁਸੀਂ ਵੇਖਿਆ ਹੋਇਆ ਦੂਜੇ ਮੈਚ ਵੀ ਉਹਨਾਂ ਪਹਿਲੇ ਓਵਰ ਦੀ ਪਹਿਲੀ ਗੇਂਦ ਤੇ ਹੀ ਵਿਕਟ ਕੱਢੀ ਸੀ। ਤੇ ਉਸ ਤੋਂ ਬਾਅਦ ਉਹ ਵਸੀਮ ਅਕਰਮ ਤੇ ਵਕਾਰ ਯੂਨਸ ਦੇ ਨਾਲ ਉਸ ਕਲੱਬ ਨੂੰ ਉਹਨਾਂ ਜੁਆਇਨ ਕੀਤਾ ਜਿਹਦੇ 'ਚ ਬਤੌਰ ਕਪਤਾਨ ਮੈਚ ਦੀ ਪਹਿਲੀ ਗੇਂਦ ਤੇ ਸਟ੍ਰਾਈਕ ਕੀਤਾ ਹੋਏ ਤੇ ਵਿਕਟ ਲਈ ਹੋਏ। ਉਸ ਤੋਂ ਉਹਨਾਂ ਦਾ ਜਿਹੜਾ ਕੱਲ ਦਾ ਸਪੈਲ ਸੀ ਉਹ ਮੈਚ ਵਿਨਿੰਗ ਸਪੈਲ ਸੀ, ਉਹਦੇ ਉੱਤੇ ਉਹਨਾਂ ਨੂੰ ਮੈਨ ਆਫ ਦੀ ਮੈਚ ਵੀ ਮਿਲਿਆ। ਤੇ ਜੋਸ਼ ਇੰਗਲਿਸ਼ ਤੋਂ ਬਾਅਦ ਕੋਈ ਵੀ ਖਿਲਾੜੀ ਹੈ ਜਿਹੜਾ ਉਹ ਨਹੀਂ ਜੰਮ ਕੇ ਖੇਡ ਸਕਿਆ। ਜਿਵੇਂ ਤੁਸੀਂ ਵੀ ਕਿਹਾ ਕਿ ਇੱਕ ਟਾਈਮ ਤੇ ਸਾਨੂੰ ਲੱਗ ਰਿਹਾ ਸੀ ਕਿ 250 ਦਾ ਟੋਟਲ ਬੋਰਡ ਤੇ ਹੋਏਗਾ, ਜਿਸ ਤਰ੍ਹਾਂ 100 ਸਕੋਰ ਤੱਕ ਉਹਨਾਂ ਨੇ ਬੋਰਡ ਨੂੰ ਲੈ ਕੇ ਚੱਲੇ ਨੇ, ਸਕੋਰ ਬੋਰਡ ਨੂੰ ਮੂਵ ਕਰਦੇ ਰਹੇ ਨੇ, ਸਟ੍ਰਾਈਕ ਰੋਟੇਟ ਕਰਦੇ ਨੇ। ਆਸਟ੍ਰੇਲੀਆਵੀ ਕਪਤਾਨ ਤੇ ਉਹਨਾਂ ਦੇ ਨਾਲ ਲਬੂਸ਼ੇਨ ਕੱਲ ਤੁਸੀਂ ਵੇਖਿਆ ਹੋਏਗਾ ਕਿ ਜੋਸ਼ ਇੰਗਲਿਸ਼ ਨੇ ਲੀਡਿੰਗ ਫਰੋਮ ਦਾ ਫਰੰਟ ਦੀ ਜਿਹੜੀ ਐਗਜ਼ਾਮਪਲ ਉਹਨੂੰ ਸੈੱਟ ਕੀਤਾ ਹੈ ਤੇ ਐਲੈਕਸ ਕੈਰੀ ਦੀ ਜਗ੍ਹਾ ਆਪ ਓਪਨ ਤੇ ਆਏ ਨੇ। ਕੱਲ ਉਹਨਾਂ ਪਹਿਲੀ ਵਾਰੀ ਸੀਰੀਜ਼ ਦੇ ਵਿੱਚ ਓਪਨ ਕੀਤੀ ਤੇ ਬੜਾ ਅੱਛਾ 65 ਸਕੋਰ ਬਣਾਏ ਨੇ। ਲੇਕਿਨ ਉਹਨਾਂ ਦੇ ਆਊਟ ਹੋਣ ਤੋਂ ਬਾਅਦ ਟੀਮ ਨਹੀਂ ਸੰਭਲੀ ਤੇ ਉਹ ਜਿੰਜ ਕਹਿੰਦੇ ਬਸ ਅਸੀਂ ਕਾਫੀ ਦਿਨਾਂ ਤੋਂ ਕਹਿ ਰਹੇ ਸਾਂ ਕਿ ਜਿਹੜੇ ਆਸਟ੍ਰੇਲੀਆਵੀ ਬੱਲੇਬਾਜ਼ ਨੇ ਲਬੂਸ਼ੇਨ ਉਹ ਪਾਕਿਸਤਾਨ ਦੀ ਕੰਡੀਸ਼ਨਸ ਨਾਲ ਤੇ ਸਾਡੀ ਪਿਚ ਨਾਲ ਤੇ ਬਿਹੇਵੀਅਰ ਨਾਲ ਮੌਸਮ ਨਾਲ ਹਮ ਆਹੰਗ ਹੋ ਗਏ ਨੇ। ਤਾਂ ਵਾਕਈ ਲੱਗਦਾ ਕਿ ਉਸ ਤੋਂ ਜ਼ਿਆਦਾ ਉਹ ਸਾਡੇ ਤਰੀਕੇਕਾਰ ਨਾਲ ਵੀ ਆਹਮ ਆਹੰਗ ਨੇ ਕਿ ਉਹਨਾਂ ਨੇ ਬੈਟਿੰਗ ਵੀ ਭੁੱਲ ਗਏ ਨੇ। ਬਿਲਕੁਲ ਜਾਬਰ ਸਾਹਿਬ, ਮੈਂ ਤੁਹਾਡੇ ਵੱਲ ਆਉਂਦਾ ਮੀਆਂ ਅਸਗਰ ਸਲੀਮੀ ਸਾਹਿਬ ਸਾਡੇ ਨਾਲ ਮੌਜੂਦ ਨੇ। ਮੀਆਂ ਸਾਹਿਬ, ਪਾਕਿਸਤਾਨ ਦੀ ਸ਼ਾਨਦਾਰ ਫਤਹ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਅਸੀਂ ਕੱਲ ਮਿਲ ਕੇ ਕਵਰ ਕਰਦੇ ਪਏ ਸਾਂ, ਲੱਗ ਰਿਹਾ ਸੀ ਕਿ 250 ਸਕੋਰ ਹੋਏਗਾ ਜਿਵੇਂ ਜੋਸ਼ ਇੰਗਲਿਸ਼ ਖੇਡਦੇ ਪਏ ਸਾਂ। ਲੇਕਿਨ ਫਿਰ ਅਸੀਂ ਸ਼ਾਹੀਨ ਸ਼ਾਹ ਅਫਰੀਦੀ ਦੀ ਗੱਲ ਕਰੀਏ, ਸ਼ਾਦਾਬ ਖਾਨ, ਅਬਰਾਰ ਅਹਿਮਦ ਨੇ ਹਰ ਕਿਸੇ ਨੇ ਆਪਣੀ ਜ਼ਿੰਮੇਦਾਰੀ ਨਿਭਾਈ ਹੈ। 2-2 ਵਿਕਟਾਂ ਦੋਵਾਂ ਸਪਿਨਰਸ ਨੇ ਹਾਸਿਲ ਕੀਤੀ ਹੈ। ਕਿੱਦਾਂ ਵੇਖਦੇ ਹੋ? जी बिल्कुल जिस तरीके नाल तुसीं दस्सिया है कि जिहड़े अपना स्टेट दे जिहड़े कप्तान है ने जोश इंग्लिश जी वो तुहानूं पता है कि बेहतरीन जिहड़ा रन उन्होंने पहले भी परफॉर्मेंस बहुत शानदार दी है और कल वाले मैच दे विच भी जिस तरीके नाल वाकई वो जिहड़ा रन रन बना रहे सी। और वैसे भी मैं कहना वा कि कजाफी स्टेडियम की जिहड़ी पिच हैगी है ना, मैं समझना वा कि बनी है ना अपना जोश इंग्लिश वास्ते हैगी है। 2024 दे विच भी जिहड़ी अपना चैंपियन ट्रॉफी ਉਹਦੇ ਵਿੱਚ ਵੀ ਇਹਨਾਂ ਨੇ ਸਿਰਫ 86 ਗੇਂਦਾਂ ਤੇ 120 ਸਕੋਰ ਕਰਕੇ ਤੇ ਆਪਣੀ ਟੀਮ ਨੂੰ ਜਿਤਵਾ ਦਿੱਤਾ ਹੈਗਾ ਸੀ। ਹਾਲਾਂਕਿ ਟਾਰਗੇਟ 352 ਹੈਗਾ ਸੀ। ਮੈਂ ਕਿਹਾ ਜਦੋਂ ਜੋਸ਼ ਇੰਗਲਿਸ਼ ਆਊਟ ਹੋਏ ਨੇ ਨਾ ਉਹਦੇ ਬਾਅਦ ਜਿਹੜਾ ਗਾ ਨਾ ਬਿਲਕੁਲ ਆਸਟ੍ਰੇਲੀਆ ਦੀ ਟੀਮ ਜਿਹੜੀ ਗਈ ਹੈ ਥੱਲੇ ਲੱਗ ਗਈ ਔਰ ਉਹਨਾਂ ਨੇ ਉਹ ਜ਼ਿੰਮੇਦਾਰੀ ਦਾ ਮੁਜ਼ਾਹਰਾ ਨਹੀਂ ਕੀਤਾ ਜਿਹੜਾ ਉਹ ਦੂਸਰੇ ਆਪਣੇ ਮੈਚ ਦੇ ਵਿੱਚ ਉਹਨਾਂ ਨੇ ਕੀਤਾ ਹੈਗਾ ਸੀ। 7 ਖਿਡਾਰੀ ਐਸੇ ਹੈਗੇ ਨੇ ਜਿਹੜੇ ਡਬਲ ਫਿਗਰ ਦੇ ਵਿੱਚ ਵੀ ਦਾਖਲ ਨਹੀਂ ਹੋ ਸਕੇ। ਔਰ ਜਿੱਥੋਂ ਮੈਂ ਸਮਝਦਾ ਵਾ ਕਿ ਆਸਟ੍ਰੇਲੀਆ ਦੇ ਜਿਹੜੇ ਬੈਟਸਮੈਨ ਨੇ ਉਹਨਾਂ ਨੇ ਜਿਹੜੀ ਖਰਾਬ ਕਾਰਗਰਦਗੀ ਦਾ ਮੁਜ਼ਾਹਰਾ ਕੀਤਾ ਗਏ ਉਹਦੇ ਨਾਲ ਜਿਹੜਾ ਹੈ ਨਾ ਬਹੁਤ ਜ਼ਿਆਦਾ ਕ੍ਰੈਡਿਟ ਪਾਕਿਸਤਾਨੀ ਬੋਲਰਾਂ ਨੂੰ ਵੀ ਜਾਂਦਾ ਹੈਗਾ ਜਿਨ੍ਹਾਂ ਨੇ ਬੜੀ ਹੀ ਜਿਹੜੀ ਹੈ ਨੱਪੀ ਤੁਲੀ ਬੋਲਿੰਗ ਕੀਤੀ। ਔਰ ਚੂੰਕਿ ਆਪਣਾ ਇਹ ਟਰਨਿੰਗ ਟਰੈਕ ਹੈਗਾ ਸੀ ਔਰ ਸਾਡੇ ਜਿਹੜੇ ਬੋਲਰ ਹੈਗੇ ਨੇ ਉਹਨਾਂ ਦਾ ਭਰਪੂਰ ਫਾਇਦਾ ਚੁੱਕਿਆ। ਅਗਰ ਪੂਰੀ ਟੀਮ ਜਿਹੜੀ ਹੈ ਨਾ 157 ਤੇ ਜਿਹੜੀ ਹੈ ਨਾ ਪਵੇਲੀਅਨ ਲੌਟ ਗਈ ਹੈਗੀ ਸੀ। ਔਰ ਇਹ 157 ਸਕੋਰ ਪਾਕਿਸਤਾਨ ਦੇ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਲੋਐਸਟ ਸਕੋਰ ਹੈਗਾ। ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਤੇ ਮੈਂ ਸਮਝਦਾ ਵਾਂ ਕਿ ਬੇਸਿਕਲੀ ਜਿਹੜਾ ਹੈ ਨਾ ਇਹ ਕ੍ਰੈਡਿਟ ਜਿਹੜਾ ਹੈ ਨਾ ਕੱਲ ਪਾਕਿਸਤਾਨੀ ਟੀਮ ਨੇ ਦੱਸਿਆ ਹੈਗਾ ਕਿ ਉਹ ਕਿਸੇ ਵੀ ਤਰ੍ਹਾਂ ਦੁਨੀਆ ਦੀ ਕਿਸੇ ਵੀ ਟੀਮ ਤੋਂ ਘੱਟ ਨਹੀਂ ਹੈਗੀ। ਜਿਵੇਂ ਤੁਸੀਂ ਪਿੱਚਾਂ ਬਾਰੇ ਗੱਲ ਕਰਦੇ ਪਏ, ਕੋਈ ਸ਼ਾਇਕੀਨ ਤਨਕੀਦ ਵੀ ਕਰਦੇ ਪਏ ਸਾਂ ਕਿ ਜ਼ਿਆਦਾ ਸਲੋ ਟਰਨਿੰਗ ਟਰੈਕ ਬਣਾਇਆ, ਬਾਲ ਵੀ ਮੂਵ ਕਰਦੀ ਪਈ ਹੈ। ਲੇਕਿਨ ਹੁਣ ਅਸੀਂ ਅੱਗੇ ਜਾ ਕੇ ਵੇਖੀਏ ਵਰਲਡ ਕੱਪ ਦੀ ਤਿਆਰੀ ਵੀ ਕਰਨੀ ਹੈ, ਬਾਉਂਸੀ ਟਰੈਕਸ ਨੇ, ਤੇ ਤੁਹਾਨੂੰ ਨਹੀਂ ਲੱਗਦਾ ਕਿ ਪਿੱਚਾਂ ਦੇ ਮਿਆਰ ਨੂੰ ਸਾਨੂੰ ਮਜ਼ੀਦ ਬਿਹਤਰ ਕਰਨ ਦੀ ਜ਼ਰੂਰਤ ਹੈ? जी बिल्कुल बिल्कुल इस वक्त बहुत ज्यादा जी ना सवालों जवाब हो रहे हैं, तनकीद भी हो रही है और लोग सवाल भी पूछ रहे हैं कि भाई इतने फ्लैट विकेट होनी चाहिए सी
ਸਪੋਰਟਿੰਗ ਵਿਕਟ ਹੋਣੀ ਚਾਹੀਦੀ ਕਿਉਂਕਿ ਜਿਹੜਾ 2027 ਦਾ ਵਰਲਡ ਕੱਪ ਹੈਗਾ ਉਹ ਤੁਹਾਨੂੰ ਪਤਾ ਜ਼ਿਆਦਾਤਰ ਜਿਹੜੀਆਂ ਪਿੱਚਾਂ ਹੈਗੀਆਂ ਨੇ ਉੱਥੇ ਬਾਉਂਸੀ ਹੋਣਗੀਆਂ। ਤਾਂ ਉੱਥੇ ਜਿਹੜਾ ਇਹ ਨਹੀਂ ਹੈਗਾ ਕਿ ਸਾਰੀਆਂ ਬਾਉਂਸੀ ਹੋਣਗੀਆਂ, ਲੇਕਿਨ ਜਿਹੜੀ ਨੇ ਜ਼ਿਆਦਾਤਰ ਬਾਉਂਸੀ ਵਿਕਟਾਂ ਹੈਗੀਆਂ ਨੇ, ਸਪਿਨ ਵਿਕਟਾਂ ਵੀ ਬਾਅਦ ਜਗ੍ਹਾ ਤੇ ਹੈਗੀਆਂ ਨੇ। ਹੋ ਸਕਦਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਐਕਸਪੈਰੀਮੈਂਟ ਕੀਤਾ ਹੋਵੇ ਕਿ ਅਗਰ ਅਸੀਂ ਇਸ ਤਰੀਕੇ ਨਾਲ ਯਾਨੀ ਕਿ ਖਤਰਨਾਕ ਪਿੱਚਾਂ ਜਿਹੜੀ ਹੈਗੀਆਂ ਨੇ ਟਰਨਿੰਗ ਜਿਹੜੀ ਹੈਗੇ ਨੇ ਨਾ ਵਿਕਟਾਂ ਬਣਾਉਣੇ ਆ ਤੇ ਚੈੱਕ ਕਰ ਲੈਣੇ ਹੈਗੇ ਕਿ ਸਾਡੇ ਬੈਟਸਮੈਨ ਕਿਸ ਤਰ੍ਹਾਂ ਚੱਲਦੇ ਹੈਗੇ ਨੇ। ਹੋਰ ਦੇਖੋ ਇਹ ਜਿਹੜੇ ਹੈਗੇ ਨੇ ਨਾ, ਇਹ ਕੱਲ ਵਾਲਾ ਵੀ ਜਿਹੜਾ ਹੈਗਾ ਨਾ ਲੋ ਸਕੋਰਿੰਗ ਮੈਚ ਹੈਗਾ ਸੀ, ਲੇਕਿਨ ਤੁਹਾਨੂੰ ਪਤਾ ਹੈ ਕਿ ਵਾਂਡੇ ਦੇ ਵਿੱਚ ਤੇ ਅੱਜ ਕੱਲ 400 ਸਕੋਰ ਵੀ ਜਿਹੜਾ ਹੈਗਾ ਨਾ, ਇਹ ਵੀ ਜਿਹੜਾ ਹੈਗਾ ਨਾ ਜਿਸ ਜ਼ਮਾਨਤ ਨਹੀਂ 434 ਸਕੋਰ ਹੋਇਆ ਸੀ ਤੇ ਉਹ ਵੀ ਚੇਂਜ ਹੋ ਗਿਆ ਸੀ। ਤੇ ਲਿਹਾਜ਼ਾ ਮੈਂ ਸਮਝਦਾ ਵਾਂ ਕਿ ਹੁਣ ਚਲੋ ਅਗਰ ਪਾਕਿਸਤਾਨ ਨੇ ਐਕਸਪੈਰੀਮੈਂਟ ਕਰ ਲਿਆ ਹੈਗਾ ਔਰ 3 ਅਸੀਂ ਸੀਰੀਜ਼ ਜਿੱਤਣ ਦੀ ਵੀ ਜਿਹੜੀ ਹੈਟ੍ਰਿਕ ਵੀ ਮੁਕੰਮਲ ਕਰ ਲਈ ਹੈ, ਲੇਕਿਨ ਹੋਰ ਸਾਨੂੰ ਨਾਲ ਜਿਹੜੇ ਹੈਗੇ ਨੇ ਨਾ ਸਪੋਰਟਿੰਗ ਵਿਕਟਾਂ ਦੇ ਵੀ ਖੇਲਣ ਦਾ ਐਕਸਪੀਰੀਅੰਸ ਲੈਣਾ ਚਾਹੀਦਾ ਹੈ। ਇਹਦੇ ਬਾਅਦ ਸਾਨੂੰ ਜਿਹੜੀ ਹੈਗੇ ਨੇ ਨਾ ਆਪਣਾ ਬੌਂਸੀ ਵਿਕਟਾਂ ਉੱਥੇ ਵੀ ਖੇਲਣਾ ਚਾਹੀਦਾ ਹੈਗਾ। ਤੇ ਲੇਕਿਨ ਮੇਰਾ ਖਿਆਲ ਹੈ ਕਿ ਕੱਲ ਜਿਹੜੀ ਸੀਰੀਜ਼ ਜਿੱਤੀ ਹੈਗੀ ਉਹਦੇ ਵਿੱਚ ਪਾਕਿਸਤਾਨ ਜਿਹੜੀ ਹੈਗੀ ਨਾ ਕ੍ਰਿਕਟ ਟੀਮ ਔਰ ਪਾਕਿਸਤਾਨ ਕ੍ਰਿਕਟ ਬੋਰਡ ਮੁਬਾਰਕਬਾਦ ਦਾ ਮੁਸਤਹਿਕ ਹੈਗਾ। ਉਹ ਵੀ ਲੋਕ ਉਹ ਕ੍ਰਿਕਟ ਫੈਨ ਵੀ ਮੁਬਾਰਕਬਾਦ ਦੇ ਮੁਸਤਹਿਕ ਹੈਗੇ ਨੇ ਕਿ ਜਿਹੜੇ ਬੜੀ ਤਾਦਾਦ ਦੇ ਵਿੱਚ ਆਏ ਔਰ ਉਹਨਾਂ ਨੇ ਪਾਕਿਸਤਾਨੀ ਟੀਮ ਨੂੰ ਬਿਲਕੁਲ ਅਸੀਂ ਵੇਖਿਆ ਕਿ ਬੜੀ ਤਾਦਾਦ ਵਿੱਚ ਸ਼ਾਇਕੀਨ ਆਏ ਨੇ, ਜੋਸ਼ੋ ਜਜ਼ਬਾ ਵੀ ਅੱਛਾ ਸੀਗਾ ਕਿਉਂਕਿ ਤੁਹਾਨੂੰ ਪਤਾ ਹੈ ਬਾਬਰ ਨੂੰ ਕੋਈ ਵੇਖਣਾ ਚਾਹੁੰਦਾ ਹੈ, ਕੋਈ ਸ਼ਾਹੀਨ ਦਾ ਫੈਨ ਹੈ। ਇਹ ਸਵਾਲ ਮੈਂ ਜਾਫਰ ਸਾਹਿਬ ਤੁਹਾਡੇ ਕੋਲੋਂ ਕਰਨਾ ਚਾਹਾਂਗਾ, ਕੰਡੀਸ਼ਨਸ ਪਿਚ ਦੀਆਂ ਮਜ਼ੀਦ ਬਿਹਤਰ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਮਾਈਕ ਹੈਸਨ ਸਾਹਿਬ ਵੀ ਇਹ ਕਹਿ ਰਹੇ ਸੀ ਕਿ ਅਸੀਂ ਤਜਰਬਾਤ ਕਰਨਾ ਚਾਹੁੰਦੇ ਨੇ, ਲੇਕਿਨ ਸਾਊਥ ਅਫਰੀਕਾ ਜਿੱਥੇ ਅਸੀਂ ODI ਵਰਲਡ ਕੱਪ ਖੇਲਣਾ ਉੱਥੇ ਦੇ ਬਾਉਂਸੀ ਟਰੈਕਸ ਹੈਗੀਆਂ ਤੇ ਜ਼ਿੰਬਾਬਵੇ ਵਿੱਚ ਵੀ ਸਾਡੇ ਮੈਚ ਹੋਣੇ, ਨਮੀਬੀਆ ਵਿੱਚ ਸਮਝ ਲੱਗਦਾ ਹੈ ਕਿ ਚਲੋ ਸਲੋ ਟਰੈਕਸ ਨੇ, ਲੇਕਿਨ ਇਸ ਤਰ੍ਹਾਂ ਦੇ ਤਜਰਬਾਤ ਕਰਨਾ ਅੱਛਾ ਨਹੀਂ ਹੈ ਕਿ ਅਸੀਂ ਆਪਣੇ ਫਾਸਟ ਬੋਲਰਸ ਨੂੰ ਜ਼ਿਆਦਾ ਯੂਟਿਲਾਈਜ਼ ਕਰੀਏ, ਉਹਨਾਂ ਨੂੰ ਮੈਚੋਰ ਕਰੀਏ। ਜੀ ਮੁਫਾਦ ਸਾਹਿਬ ਵੇਖਿਆ ਜਾਏ ਤੇ ਮਾਈਕ ਹੈਸਨ ਤੇ ਵਾਕਈ ਕੁਝ ਜ਼ਿਆਦਾ ਹੀ ਤਜਰਬਾਤ ਦੇ ਉੱਤੇ ਯਕੀਨ ਰੱਖਦੇ ਨੇ ਤੇ ਉਹ ਕਰ ਵੀ ਰਹੇ ਨੇ। ਤੇ ਤਜਰਬਾਤ ਕਰਨਾ ਬੁਰੀ ਗੱਲ ਨਹੀਂ ਹੁੰਦਾ, ਲੇਕਿਨ ਤਜਰਬਾਤ ਤੋਂ ਸਿੱਖਣਾ ਜੇ ਉਹ ਅੱਛੀ ਗੱਲ ਹੈ। ਜੇ ਤੁਸੀਂ ਤਜਰਬਾਤ ਕਰਦੇ ਹੋ ਤਾਂ ਉੱਤੋਂ ਸਿੱਖੋ, ਉਹਦੇ ਜਿਹੜੇ ਨਤਾਇਜ ਆਏ ਨੇ ਉਹਨਾਂ ਦੇ ਉੱਤੇ ਬਵੋ, ਪਲੈਨਿੰਗ ਕਰੋ, ਟੀਮ ਪਲੈਨਿੰਗ ਕਰੋ, ਕਪਤਾਨ ਨਾਲ ਬੈਠੋ ਤੇ ਉਹਦੇ ਉੱਤੇ ਅਗਲਾ ਲਾਹੇ ਅਮਲ ਬਣਾਓ। ਜੇ ਗੱਲ ਅਸੀਂ ਕੀਤੀ ਸਾਊਥ ਅਫਰੀਕਾ ਦੀ ਪਿਚਸ ਦੀ ਤਾਂ ਜ਼ਾਹਿਰ ਜੀ ਗੱਲ ਉਹਦਾ ਬਿਹੇਵ ਹੈ ਤੇ ਨਹੀਂ ਹੋਏਗਾ ਜਿਸ ਤਰ੍ਹਾਂ ਕੱਲ ਬਿਹੇਵ ਕਰ ਰਿਹਾ ਸੀ। ਤੇ ਜੇ ਤਜਰਬੇ ਦੇ ਤੌਰ ਤੇ ਲਿਆ ਤਾਂ ਅਸੀਂ ਫਿਰ ਇਹਨੂੰ ਐਪਰੀਸ਼ੀਏਟ ਕਰਾਂਗੇ, ਲੇਕਿਨ ਫਾਇਦਾ ਉਦੋਂ ਹੋਏਗਾ ਜਦੋਂ ਇਸ ਤਜਰਬੇ ਤੋਂ ਸਿੱਖਣਗੇ। ਦੇਖੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੇ ਅਸੀਂ ਵੇਖੀਏ ਤੇ ਪਾਕਿਸਤਾਨ ਦੀ ਜਿਹੜੀ ਸਟਰੈਂਥ ਰਹੀ ਉਹ ਫਾਸਟ ਬੋਲਿੰਗ ਰਹੀ ਹੈ। ਅਸੀਂ ਬੜੇ ਐਸੇ ਮੈਚ ਵੀ ਵੇਖੇ ਨੇ ਕਿ 160 170 ਦਾ ਟੋਟਲ ਹੁੰਦਾ ਸੀ ਤੇ ਵਸੀਮ ਅਕਰਮ ਤੇ ਸ਼ੁਏਬ ਅਖਤਰ ਕੁਝ ਅੱਛੇ ਸਪੈਲ ਕਰਦੇ ਸਨ ਤੇ ਅਸੀਂ ਉਹ ਡਿਫੈਂਡ ਕਰ ਲੈਂਦੇ ਸਾਂ। ਤੁਹਾਨੂੰ ਯਾਦ ਹੋਏਗਾ ਸ਼ਾਰਜਾ ਦੇ ਵਿੱਚ ਸ਼ੁਏਬ ਅਖਤਰ ਨੇ 6 ਵਿਕਟਾਂ ਸਾਊਥ ਅਫਰੀਕਾ ਦੇ ਖਿਲਾਫ ਲਈਆਂ ਸਨ ਤੇ ਉਹਨਾਂ ਨੂੰ 168 ਰਨ ਦਾ ਜਿਹੜਾ ਹਦਫ ਹੈ ਉਹ ਵੀ ਹਾਸਲ ਨਹੀਂ ਸੀ ਕਰਨ ਦਿੱਤਾ। ਤੇ ਬਿਲਕੁਲ ਇਹੋ ਜਿਹੀਆਂ ਪਿੱਚਾਂ ਬਣਨੀਆਂ ਚਾਹੀਦੀਆਂ ਨੇ ਜਿਹਦੇ ਉੱਤੇ ਸਾਡੀ ਜਿਹੜੀ ਫਾਸਟ ਬੋਲਿੰਗ ਹੈ ਉਹਦਾ ਜਿਹੜਾ ਉਹ ਕਾਫੀ ਅਰਸੇ ਤੋਂ ਆਫ ਕਲਰ ਨਜ਼ਰ ਆ ਰਹੀ ਸੀ। ਕੱਲ ਕੁਝ ਬਿਹਤਰ ਨਜ਼ਰ ਆਈ ਹੈ, ਲੇਕਿਨ ਅਸੀਂ ਕਹੀਏ ਕਿ ਉਹ ਆਪਣੇ ਬੂਮ ਤੇ ਗਈ ਹੈ ਤੇ ਉਹ ਬੂਮ ਨਹੀਂ ਆਇਆ ਜਿਹੜੀ ਸਾਡੀ ਫਾਸਟ ਬੋਲਿੰਗ ਦੀ ਤਾਰੀਖ ਰਹੀ ਹੈ। ਤੇ ਬੋਰਡ ਮੈਨੇਜਮੈਂਟ ਨੂੰ ਵੀ ਇਹ ਚਾਹੀਦਾ ਹੈ ਕਿ ਜਿਹੜੇ ਗਰਾਊਂਡ ਸਟਾਫ ਨੇ ਉਹਨਾਂ ਦੇ ਨਾਲ ਇਸ ਚੀਜ਼ ਦੀ ਪ੍ਰੋਪਰ ਪਲੈਨਿੰਗ ਕੀਤੀ ਜਾਏ ਕਿ ਸਿਰਫ ਇੱਕ ਤਰ੍ਹਾਂ ਦੀਆਂ ਪਿੱਚਾਂ ਨਾ ਬਣਾਈਆਂ ਜਾਣ ਜਿਹਦੇ ਉੱਤੇ ਅਸੀਂ ਸਿਰਫ ਮੈਚ ਜਿੱਤੀਏ, ਸਲੋ ਵਿਕਟ ਹੋਏ, ਟਰਨਿੰਗ ਪੁਆਇੰਟ ਹੋਏ। ਸਾਰੀਆਂ ਚੀਜ਼ਾਂ ਨੂੰ ਨਾਲ ਬਿਠਾ ਕੇ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਜਿਹੋ ਜਿਹੀਆਂ ਪਿੱਚਾਂ ਸਾਡੇ, ਕਿਉਂਕਿ ਕੋਈ ਪਹਿਲੀ ਵਾਰੀ ਤਾਂ ਅਸੀਂ ਸਾਊਥ ਅਫਰੀਕਾ ਖੇਡਣ ਜਾਣਾ ਨਹੀਂ, ਅਸੀਂ ਇਸ ਤੋਂ ਪਹਿਲੇ ਵੀ ਸਾਊਥ ਅਫਰੀਕਾ 'ਚ ਖੇਡਦੇ ਰਹੇ ਹਾਂ। ਅਸੀਂ ਸਾਊਥ ਅਫਰੀਕਾ ਦੇ ਵਿੱਚ T20 ਵਰਲਡ ਕੱਪ 2007 ਦਾ ਫਾਈਨਲ ਵੀ ਖੇਡਿਆ ਸੀ, ਠੀਕ ਹੈ। ਤੇ ਇਸ ਲਈ ਸਾਡੀ ਤਾਰੀਖ ਸਾਊਥ ਅਫਰੀਕਾ ਦੀਆਂ ਪਿੱਚਾਂ ਤੇ ਵੀ ਰਹੀ ਹੈ ਤੇ ਉਹਦੇ ਮੁਤਾਬਕ ਮਾਜ਼ੀ ਦੇ ਜਿਹੜੇ ਤਜਰਬਾ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਤੇ ਜੇ ਕੋਈ ਨਵਾਂ ਤਜਰਬਾ ਕਰਨਾ ਵੀ ਹੈ ਤਾਂ ਕਰਨ ਤੇ ਉੱਤੋਂ ਸਿੱਖ ਕੇ ਬਿਹਤਰ ਪਿੱਚ ਬਣਾਉਣ ਤਾਂ ਕਿ ਸਾਡੀ ਜਿਹੜੀ ਬੈਟਿੰਗ ਹੈ ਤੇ ਬੋਲਰ ਨੇ ਉੱਥੇ ਜਾ ਕੇ ਐਕਸਪਲੋਇਟ ਨਾ ਹੋਣ ਤੇ ਉਹ ਸਿਰ ਫੜ ਕੇ ਨਾ ਸੀ ਬਈਏ। ਬਿਲਕੁਲ ਜਾਫਰ ਸਾਹਿਬ ਤੁਸੀਂ ਸਹੀ ਆਖਿਆ, ਪਿਚਸ ਦੇ ਮਿਆਰ ਨੂੰ ਬਿਹਤਰ ਕਰਨ ਦੀ ਜ਼ਰੂਰਤ ਵੀ ਹੈ। ਮੀਆਂ ਸਾਹਿਬ ਤੁਹਾਡੇ ਵੱਲ ਆਉਂਦਾ ਹੈ, ਕੱਲ ਸ਼ਾਦਾਬ ਖਾਨ ਦੇ 29 ਰਨਸ ਨਾਕਾਬਲੇ ਸ਼ਿਕਸਤ, ਉਸ ਤੋਂ ਇਲਾਵਾ 2 ਵਿਕਟਾਂ ਵੀ ਉਹਨਾਂ ਨੇ ਹਾਸਲ ਕਰ ਲਈਆਂ। ਤੁਹਾਨੂੰ ਲੱਗਦਾ ਹੈ ਕਿ ਪੁਰਾਣੇ ਸ਼ਾਦਾਬ ਹੁਣ ਅਗਲੇ ਮੈਚਾਂ ਵਿੱਚ ਸਾਨੂੰ ਨਜ਼ਰ ਵੀ ਆਉਣਗੇ ਕਿਉਂਕਿ ਉਹਨਾਂ ਦੇ ਜਿਹੜੇ ਸੁਸਰ ਨੇ ਸਕਲੈਨ ਮੁਸ਼ਤਾਕ ਉਹ ਤੇ ਗੈਰ ਜ਼ਰੂਰੀ ਤੌਰ ਤੇ ਨਾਲ ਦਿਫਾ ਕਰਦੇ ਨਹੀਂ ਹਟਦੇ। ਫਿਰ ਮਾਈਕ ਹੈਸਨ ਵੀ ਕਲੈਰੀਫਿਕੇਸ਼ਨ ਦੇ ਰਹੇ ਨੇ, ਵਜ਼ਾਹਤਾਂ ਦੇ ਰਹੇ ਨੇ ਕਿ ਜੀ ਸ਼ਾਦਾਬ ਇੱਕ ਪ੍ਰੋਪਰ ਬੈਟਿੰਗ ਆਲਰਾਊਂਡਰ ਨੇ। ਤੁਹਾਨੂੰ ਨਹੀਂ ਲੱਗਦਾ ਕਿ ਗੈਰ ਜ਼ਰੂਰੀ ਤੌਰ ਤੇ ਇੱਕ ਪ੍ਰੈਸ਼ਰ ਪੈ ਰਿਹਾ ਸ਼ਾਦਾਬ ਦੇ ਉੱਤੇ? ਦੇਖਿਆ ਜਾਏ ਤਾਂ ਤੁਹਾਨੂੰ ਪਤਾ ਹੈਗਾ ਕਿ ਸ਼ਾਦਾਬ ਜਦੋਂ ਇਸਲਾਮਾਬਾਦ ਯੂਨਾਈਟਿਡ PSL ਇਸਲਾਮਾਬਾਦ ਯੂਨਾਈਟਿਡ ਦੇ ਕਪਤਾਨ ਹੈਗੇ ਸੀ ਤੇ ਮਾਈਕ ਹੈਸਨ ਜਿਹੜਾ ਕੋਚ ਹੈਗੇ ਸੀ, ਇੱਥੇ ਇਹਨਾਂ ਦੀਆਂ ਯਾਰੀਆਂ ਦੋਸਤੀਆਂ ਸ਼ੁਰੂ ਹੋਈਆਂ ਸੀ ਔਰ ਹਾਲੀ ਵੀ ਜਿਹੜੇ ਮਾਈਕ ਹੈਸਨ ਨੇ ਸੌਫਟ ਕਾਰਨਰ ਰੱਖਦੇ ਗਏ ਨੇ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਿਹਾ, ਬਹੁਤ ਘੱਟ ਲੋਕ ਦੱਸਣਗੇ ਕਿ ਕ੍ਰਿਕਟ ਦੇ ਵਿੱਚ ਅਗਰ ਕਿਸੇ ਵੀ ਅੱਛੇ ਤੋਂ ਅੱਛੇ ਪਲੇਅਰ ਨੂੰ ਤੁਸੀਂ ਜ਼ੀਰੋ ਕਰਨਾ ਹੈ ਨਾ ਤੇ ਕਪਤਾਨ ਤੇ ਹੈਡ ਕੋਚ ਉਹਨੂੰ ਕਰ ਸਕਦਾ ਹੈਗਾ। ਤੇ ਅਗਰ ਜ਼ੀਰੋ ਨੂੰ ਹੀਰੋ ਬਣਾਉਣਾ ਹੈਗਾ ਨਾ ਤੇ 101 ਤਰੀਕਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਨਾ ਤੁਸੀਂ ਬੈਟਿੰਗ ਉਹਨੂੰ ਉਸ ਵਕਤ ਦਿਓਗੇ ਜਾਂ ਬੋਲਿੰਗ ਉਸ ਵਕਤ ਦਿਓਗੇ ਕਿ ਜਦੋਂ ਵਿਕਟਾਂ ਮਿਲ ਸਕਦੀਆਂ ਹੋਣਗੀਆਂ। ਬੜੇ ਟੈਕਟਿਕਸ ਹੈਗੇ ਨੇ, ਲੇਕਿਨ ਮੈਂ ਸਮਝਦਾ ਵਾਂ ਕਿ ਚਲੋ ਜਿਹੜਾ ਗਾਣਾ ਕੁਫਰ ਟੁੱਟਾ ਖੁਦਾ ਕਰਕੇ 3 ਸਾਲ ਦੇ ਬਾਅਦ ਜਿਹੜਾ ਹੈ ਸ਼ਾਦਾਬ ਖਾਨ ਨੇ ਕੱਲ ਆਪਣਾ 1 ਵਿਕਟ ਬਲਕਿ 1 ਨੇ 2 ਵਿਕਟਾਂ ਲੈ ਲਈਆਂ ਔਰ ਨਾਲ ਉਹਦੇ ਬਾਅਦ
112 ਤੇ ਜਦੋਂ ਤੁਹਾਨੂੰ ਪਤਾ ਹੈ ਨਾ ਬਾਬਰ ਆਜ਼ਮ ਆਊਟ ਹੋ ਗਏ ਸੀ, ਉਹਦੇ ਬਾਅਦ 112 ਹੀ ਤੇ ਇਰਫਾਨ ਮਨਾਸ ਵੀ ਆਊਟ ਹੋ ਗਏ ਸੀ, ਤੇ ਉਸ ਵਕਤ ਲੱਗ ਰਿਹਾ ਸੀ ਸ਼ਾਇਦ मैच पाकिस्तान के हाथों निकल जाए, लेकिन जिस तरीके शादाब खान ने और अब्दुल समद ने उत्थे बैटिंग की थी, 49 स्कोर की पार्टनरशिप की थी, तो मेरा ख्याल है कि बड़ी मैं तुहानू मुफासत दस दिया, मैं बड़े बड़े मैच कवर किए ने और ये, लेकिन कल की जी खतरनाक पिच हैगी सी ना, साडी सोच हैगी है। और जिस तरीके बाबर आजम के बाद जो गाना शादाब दूसरा प्लेयर है कि जिन्हें ऑस्ट्रेलवी बॉलर का जो गाना डट के मुकाबला किया, कुछ बॉलां उन्होंने जिसम में भी लगियां, उन्होंने डराम धमकाने की कोशिश की गई, स्लैचिंग तुहानू पता है ऑस्ट्रेलवी जो खिलाड़ी ने बहुत ज्यादा करते हैं, और कल भी उन्होंने की है, कल भी उन्होंने की है, लेकिन अपना शादाब ने जो गाना वो अपना जो असल मकसद जो गाना उन्होंने नहीं छड्या हैगा, वो बाउंसर भी खाता रहा, बॉलां भी खाता रहा, लेकिन फिर भी लगा रहा, और उनके बाद अब्दुल समद भी नाल चलाता रहा, और नतीजा की निकलिया कि पाकिस्तान टीम जित गई है। मेरी गल सुनो, असि तो शादाब बेसिकली जो एक टॉप के गए थे, असि तो इन्होंने हमेशा सपोर्ट करते हैं, असि तो हर वो प्लेयर को सपोर्ट करते हैं कि जो बहुत अच्छा खेलता है, जो पाकिस्तान वास्ते खेलता है, और जो पाकिस्तान के नेकनामी और पाकिस्तान का जो सब दलाली परचम है उन्होंने लहराने वास्ते, उच्चा लहराने वास्ते खेलता है, असि तो उन्हें नाल है। शादाब ने अगर अच्छा खेलिया तो असि बिल्कुल उनकी तारीफ करांगे, उनके दुश्मन थोड़े गए या असि उन्हें नापसंद करते गए। साडी नजर दे विच मुफाद साहब वो हर वो प्लेयर काबिल एहतराम है, काबिल मोहतरम है, जो पाकिस्तान वास्ते खेलता है, पाकिस्तान के नेकनामे वास्ते खेलता है। कल शादाब ने, मैं समझना कल शादाब का दिन ही हैगा सी, विकटां भी लै गया, नालों के बाद जो गाना स्कोर भी कर गया, और सब तो बड़ी गल है काबिल शिकस्त रहा, नॉट आउट रहा है, जिन्होंने कहते हैं मैच विनिंग परफॉर्मेंस। ये काम बाबर आजम नहीं कर सकता सी। बाबर आजम जिस तरह तुसीं जिक्र किया 84 गेंदा खेलियां, 40 स्कोर किया, अगर मैच विनिंग प्लेयर सर जी वो होंदा है जिहड़ा मैच पहले टीम थल्ले लगी हुंदी है, उसके बाद जिहड़ा गाना उहनूं टीम नूं उहदे चों मुश्किल चों कढदा है, और उसके बाद जिहड़ा गाना वो टीम नूं जिन्नी देर तक क्रीज छड्डदा नहीं गा, जिन्नी देर तक टीम जीत ना जाए, इहनूं कहंदे ने मैच विनिंग प्लेयर। और शादाब खान ने कल ये साबित किया है कि वो मैच विनिंग प्लेयर है। मेरा ख्याल है कि अगली अगे जाके जी ना, चूंकि इनके 2 ओकेशन हो चुके हैं शादाब के, तो इनकी जी बॉलिंग है ना, बॉलिंग के विच दमखम नहीं रहेगा शादाब का, लेकिन अगे जाके जो गाना एक अच्छा एक बैटिंग ऑलराउंडर बन सकता है। वैसे जो गाना जिस तरीके उन्होंने बॉडी लैंग्वेज दसदी और जी उनकी बैटिंग तकनीक्स दस रही ने, अगे जाके पाकिस्तान वास्ते बैटिंग वास्ते बहुत अच्छा डिलीवर कर सकता है, जितों तक मेरी अपनी जाती रहेगी। वैसे ना बिल्कुल जी, साड़ी भी दुआ है कि शादाब परफॉर्म करे, कि दीगर खिलाड़ी उन्होंने भी कॉन्फिडेंस आएगा। जाफर साहब, एक तो शादाब की परफॉर्मेंस बारे कमेंट करना, दूजा सुफियान मुकीम तुहानूं पता है लीडिंग विकेट टेकर रहे हैं, सब तो ज़्यादा उन्होंने विकटां हासिल कीतियां सीगियां PSL में, तिन्हां मैच में उन्होंने कंसीडर नहीं किया गया, तो सोशल मीडिया उत्ते भी तूफान है कि खाम खाम ज्यादती की जा रही है उस खिलाड़ी के नाल। इसके अलावा अहमद दानियाल भी स्क्वाड में शामिल सीगे, फिर नसीम शाह ने किसी खाते नहीं लिखा। तुहानूं नहीं लगता कि कल के मैच में किते ना किते इन्होंने भी एडजस्ट करना चाहिए सीगा? जी मुफाद साहब, असी पहले दिन तो कह रहे हैं कि सुफियान मुकीम की टीम के जगह होनी चाहिए, लेकिन उस तो पहले असी शदाब से 2-3 कमेंट कर लिए, फिर इन्होंने वाल भी आने। जो देखो शदाब का जोड़ा रोल है, उन्हें अच्छा रोल तो एक जिन्होंने कह लो कि विनिंग नॉक सी, कल टीम कोलैप्स कर गई हुई सी, तो सानू भी लग रहा है कि इतने एक और अद्धी विकेट डिगी तो पाकिस्तान की हथों मैच निकल जाएगा, लेकिन उसने पहले 2-3 ओवर जोड़े बीट किए ने, जो गेंद बल्ले तो आना शुरू हुई तो उन्हें एक ओवर के नाल एक बाउंड्री ला के प्रैशर रिलीज़ किया, तो एक बड़ा खिलाड़ी नज़र आया मैनू कल। शदाब की बैटिंग वेख के शदाब के जोड़े सुसर ने सुकलैन मुश्ताक उन्होंने एक बैटिंग याद आ गई। आस्ट्रेलिया के साडा मैच सी इंडिया के नाल, तो उन्होंने एंड ते वकार यूनिस दे नाल खलो के 9वीं विकेट के उत्ते इहो जी एक पार्टनरशिप लाई सी, तो असीं 196 रन चेज किए सन उस मैच के विच, गालबन सन 2000 की गल है। तो उस तो बाद कल वाकई अच्छा नजर आया, लेकिन असीं फिर यह कह रहे हैं कि जे माइक हैसन ने उन्होंने एज अ बैटिंग ऑलराउंडर खिडाना है, तो फिर उत्तों किसी एक बैटिंग ऑलराउंडर को बिठा दो। बाहर सलमान अली आगा परफॉर्म नहीं कर पाया इस पूरी सीरीज़ के, ना बल्ला चलिया ना उन्होंने बॉलिंग चली, एक विकेट उन्हें पूरी एक सीरीज़ के लई, तो स्कोर भी कोई इस हिसाब नाल ही बनाए ने, तो तुसीं उन्होंने बाहर बिठा के शदाब नूं उतले नंबर पर लै जाओ, तो उसकी जगह सुफियान मुकीम नूं टीम का हिस्सा बनाओ। रही गल नसीम शाह की, असीं पहले भी गल की कि हारिस रऊफ ते शहीन शाह अफरीदी की जिहड़ा जोड़ी है उन्हें अच्छी परफॉर्मेंस दी है, ना तो उन्होंने कोई बहुत ज़्यादा स्कोर पिया दे विच। तुसीं वेखो जिहड़े शहीन शाह अफरीदी ने साडे कप्तान होने नाल नाल लीडिंग विकेट टेकर भी रहे जे इस सीरीज़ के उन्होंने 7 विकटां लईआं ने, उन्होंने ते आस्ट्रेलियावी जिहड़े गेंदबाज एलिस ने 7-7 विकटां नाल लीड कर रहे हैं विकेट टेकरां नूं, ते इसलिए उन्होंने फिलहाल नसीम शाह नूं जे नहीं बनाया खिलाया गया बाहर बिठाया गया, तो मैनेजमेंट ने कुछ बेहतर सोचा
ਹੋਏਗਾ ਤੇ ਲੇਕਿਨ ਸੁਫਿਆਨ ਮੁਕੀਮ ਦੀ ਜਗ੍ਹਾ ਜ਼ਰੂਰ ਬਣਦੀ ਸੀ। ਤੁਹਾਨੂੰ ਚਾਹੀਦਾ ਸੀ ਕਿ ਮਿਡਲ ਆਰਡਰ ਦੇ ਵਿੱਚ ਨੂੰ ਸ਼ਦਾਬ ਨੂੰ ਟਰਾਈ ਕਰਦੇ ਤੇ 8ਵੇਂ ਨੰਬਰ ਤੇ ਉਹਨੂੰ ਬੈਟਿੰਗ ਕਰਾਣੇ, ਉੱਥੇ ਤੁਸੀਂ ਸੁਫਿਆਨ ਮੁਕੀਮ ਨੂੰ ਬੈਟਿੰਗ ਕਰਵਾ ਸਕਦੇ ਸੋ। ਬਿਲਕੁਲ ਜੀ, ਵਕਤ ਦੀ ਕਿੱਲਤ ਹੈ। ਦਾ ਸ਼ਾਰਟ ਕਮੈਂਟ ਲੈਣਾ ਚਾਹੁੰਦਾ ਮੀਆਂ ਅਸਗਰ ਸਲੀਮ ਸਾਹਿਬ ਤੁਹਾਡਾ, ਹਾਕੀ ਉੱਤੇ ਜ਼ਰਾ ਗੱਲ ਕਰ ਲੈਂਦੇ ਆ। ਹਰ ਖਿਡਾਰੀ ਲਈ 22 ਲੱਖ ਰੁਪਏ ਦਾ ਜਿਹੜਾ ਹੈ ਨਾ ਅਨਾਉਂਸ ਕਰ ਦਿੱਤਾ ਗਿਆ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਫਾਈਨੈਂਸ਼ੀਅਲ ਮਸਲੇ ਸੀਗੇ ਖਿਡਾਰੀਆਂ ਦੇ ਉਹ ਹੱਲ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਅਸੀਂ ਹੁਣ ਪ੍ਰੋ ਲੀਗ ਵੀ ਖੇਡਣੀ ਅੱਗੇ ਜਾ ਕੇ ਬੈਲਜੀਅਮ ਵਰਗੀ ਟੀਮਾਂ, ਇੰਗਲੈਂਡ ਵਰਗੀਆਂ ਟੀਮਾਂ ਸਾਡੇ ਮੱਦੇ ਮੁਕਾਬਲੇ ਆਉਣਗੀਆਂ? ਹਾਂਜੀ, ਮੈਂ ਤੁਹਾਨੂੰ ਜਿੱਥੋਂ ਤੱਕ ਮੇਰਾ ਆਪਣਾ ਹਾਕੀ ਦਾ ਤਜਰਬਾ ਦੱਸ ਹੈਗਾ ਨਾ ਮੁਫਾਜ਼ ਸਾਹਿਬ, ਬੇਸਿਕਲੀ ਹਾਕੀ ਦਾ ਪੈਸਾ ਕਦੀ ਵੀ ਜਿਹੜਾ ਗਾਣਾ ਮਸਲਾ ਨਹੀਂ ਰਿਹਾ ਹੈਗਾ। ਇੰਨੇ ਪੈਸੇ ਹਾਕੀ ਵਾਲਿਆਂ ਨੂੰ ਮਿਲਦੇ ਰਹੇ ਨੇ, ਇੰਨੇ ਮਿਲਦੇ ਰਹੇ ਨੇ, ਤੁਹਾਡੀ ਸੋਚ ਹੈਗੀ ਹੈ। ਲੇਕਿਨ ਇਹ ਖਿਡਾਰੀ ਤੇ ਸੋਸ਼ਲ ਮੀਡੀਆ ਉੱਤੇ ਆ ਕੇ ਬਿਆਨ ਦਿੰਦੇ ਰਹੇ ਨੇ ਕਿ ਸਾਨੂੰ ਪੈਸੇ ਨਹੀਂ ਲੱਭਦੇ, ਸਾਡੇ ਕੋਲ ਪੈਟਰੋਲ ਵਾਲੇ ਪੈਸੇ ਨਹੀਂ ਹੁੰਦੇ ਕਿ ਅਸੀਂ ਜਾ ਕੇ ਪ੍ਰੈਕਟਿਸ ਕਰ ਲਈਏ। ਸਰ ਜੀ, ਇਹ ਬੇਸਿਕਲੀ ਇਹ ਜਿਹੜੇ ਹਾਕੀ ਦੇ ਮੁੰਡੇ ਹੈਗੇ ਨੇ ਨਾ, ਇਹ ਮਿਹਨਤ ਨਹੀਂ ਕਰਨਾ ਚਾਹੁੰਦੇ, ਸਿਰਫ ਅਵੇਲਾ ਕਰਦੇ ਨੇ, ਕਿਉਂਕਿ ਇਹਨਾਂ ਕੋਲ ਖੇਲਿਆ ਤੇ ਜਾਂਦਾ ਨਹੀਂ ਹੈਗਾ। ਹੁਣ ਤੁਸੀਂ ਦੇਖੋ ਨਾ, ਪ੍ਰੋ ਹਾਕੀ ਲੀਗ ਦੇ ਵਿੱਚ 8 ਮੈਚ ਖੇਲੇ ਨੇ, 8 ਦੇ 8 ਹੀ ਅਸੀਂ ਮੈਚ ਯਕਤਰਫਾ ਤੌਰ ਤੇ ਹਾਰ ਗਏ ਹੈਗੇ ਆ। ਤੇ ਇਹਨਾਂ ਨੇ ਉਹ ਅੱਛਾ ਹੁਣ ਡਾਇਵਰਟ ਕਰਨ ਵਾਸਤੇ ਨਾ, ਤਵੱਜੋ ਡਾਇਵਰਟ ਕਰਨ ਵਾਸਤੇ ਇਹਨਾਂ ਨੇ ਪੂਰੀ ਫੈਡਰੇਸ਼ਨ ਹੀ ਖਾ ਗਏ। ਅੱਛਾ, ਹੁਣ ਤੁਸੀਂ ਦੇਖ ਲੈਣਾ ਕਿ ਹੁਣ ਇਹਨਾਂ ਨੂੰ ਤਕਰੀਬਨ 4.5 ਕਰੋੜ ਰੁਪਇਆ ਜਿਹੜਾ ਗਾਣਾ ਬੰਦੇ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਵੰਡ ਦਿੱਤੇ ਹੈਗੇ ਨੇ। ਤੁਸੀਂ ਰਿਜ਼ਲਟ ਦੇਖ ਲੈਣਾ, ਠੀਕ ਹੈ। ਬੇਸਿਕਲੀ ਜਿੰਨੀ ਦੇਰ ਤੱਕ ਹਾਕੀ ਪਲੇਅਰ ਖੁਦ ਤੋਂ ਮਿਹਨਤ ਨਹੀਂ ਕਰਨਗੇ, ਖੁਦ ਉਹੀ ਜਿਹੜਾ ਇਹਨਾਂ ਦੇ ਵੱਡੇ ਜਿਹੜੇ ਹੈਗੇ ਨੇ ਨਾ, ਜਿਹੜੇ ਹੈਗੇ ਸੀ ਬਾਜ਼ੀ ਦੇ ਵੱਡੇ ਪਲੇਅਰ ਹੈਗੇ ਸੀ, ਉਹਨਾਂ ਦਾ ਜਿਹੜਾ ਹੈਗਾ ਨਾ ਉਸੇ ਤਰ੍ਹਾਂ ਮਿਹਨਤ ਨਹੀਂ ਕਰਨਗੇ, ਜਿੱਤ ਦਾ ਮਜ਼ਾ ਨਹੀਂ ਚੱਕਣਗੇ। ਇਹ ਇਸ ਤਰੀਕੇ ਨਾਲ ਜਿਹੜਾ ਹੈਗਾ ਨਾ ਡਰਾਮੇਬਾਜ਼ੀ ਕਰਕੇ ਤੇ ਬੇਸਿਕਲੀ ਡਰਾਮੇਬਾਜ਼ੀ ਹੋਈ ਹੈ। ਅਗਰ ਇਹਦੇ ਵਿੱਚ ਪੂਰਾ ਇੱਕ ਪ੍ਰੋਗਰਾਮ ਹੋ ਸਕਦਾ, ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ, ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਜਿਹੜੇ ਇਸ ਵਕਤ ਸਦਰ ਹੈਗੇ ਨੇ ਵਾਨੀ ਸਾਹਿਬ, ਉਹਨਾਂ ਦੀ ਨੀਅਤ ਬਹੁਤ ਅੱਛੀ ਹੈਗੀ ਜੇ। ਉਹ ਯਕੀਨ ਕਰੋ ਐਕਸਟਰਾ ਐਫਰਟ ਕਰ ਰਹੇ ਹੈਗੇ ਨੇ, ਔਰ ਉਹਨਾਂ ਦੀ ਮਨਜ਼ੂਰ ਹਸਨ ਨੂੰ ਵੇਖੀਏ ਜਾਂ ਖਵਾਜਾ ਜੁਨੇਦ ਨੂੰ ਵੀ। ਹਾਂਜੀ, ਖਵਾਜਾ ਜੁਨੇਦ ਇੱਕ ਪ੍ਰੋਫੈਸ਼ਨਲ ਆਦਮੀ ਨੇ। ਖਵਾਜਾ ਜੁਨੇਦ ਤੁਹਾਨੂੰ ਪਤਾ ਹੈਗਾ ਕਿ ਪ੍ਰੋਫੈਸ਼ਨਲ ਆਦਮੀ ਸੀ, ਉਹ ਹੈ ਨੇ, ਔਰ ਉਹਨਾਂ ਦੀ ਵਜ੍ਹਾ ਨਾਲ ਕੌਮੀ ਟੀਮ ਨੇ ਵਰਲਡ ਕੱਪ ਵਾਸਤੇ ਕੁਆਲੀਫਾਈ ਵੀ ਕਰ ਲਿਆ ਹੈਗਾ। ਮੇਰਾ ਖਿਆਲ ਹੈ ਕਿ ਬਿਹਤਰੀਨ ਨਾਲ ਜਿਹੜੇ ਮਨਜ਼ੂਰ ਹਸਨ ਸੀਨੀਅਰ ਹੈਗੇ ਨੇ, ਉਹਨਾਂ ਦੇ ਵੀ ਜਿਹੜੇ ਹੈਗੇ ਨੇ ਨਾ, ਉਹ ਵੀ ਨੇਕ ਆਦਮੀ ਨੇ, ਔਰ ਪਾਕਿਸਤਾਨ ਹਾਕੀ ਦਾ ਜਿਹੜਾ ਨਾਮ ਹੈਗਾ ਨਾ ਉੱਚਾ ਕਰਨਾ ਚਾਹੁੰਦੇ ਹੈਗੇ ਨੇ। ਲੇਕਿਨ ਮੈਂ ਤੁਹਾਨੂੰ ਮੁੰਡੇ ਜਿਹੜੇ ਹੈਗੇ ਨੇ ਨਾ, ਮੁੰਡੇ ਬੜੇ ਸ਼ਰਾਰਤੀ ਹੈਗੇ ਨੇ। ਮੁੰਡਿਆਂ ਦਾ ਗੇਮ ਤੇ ਫੋਕਸ ਘੱਟ ਹੁੰਦਾ ਹੈ, ਇਹ ਜਿਹੜੀ ਹੁੰਦੀ ਹੈ ਨਾ ਨੈਪੋਟਿਜ਼ਮ, ਦੂਸਰੀਆਂ ਗੱਲਾਂ ਬਾਤਾਂ ਔਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਨਾ ਜ਼ਿਆਦਾ। ਉਹਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ, ਮੈਂ ਐਗਜ਼ਾਮਪਲ ਦੱਸਦਾ ਵਾਂ, ਤਾਹਰ ਜਮਾਨ ਨੂੰ ਕੌਂਸਲਟੈਂਟ ਬਣਾਇਆ ਹੈ ਯੂਰਪ ਵਾਸਤੇ। ਤਾਂ ਖਬਰਾਂ ਆ ਰਹੀਆਂ ਨੇ ਕਿ ਖਿਡਾਰੀ ਬਹੁਤ ਨਾਰਾਜ਼ ਹੈ। ਉਹ ਬਈ ਤੁਹਾਡਾ ਕੀ ਮਕਸਦ ਹੈਗਾ ਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਦਾ ਫੈਸਲਾ ਹੈ, ਉਹ ਜਿਹਨੂੰ ਲਾਜ਼ਮੀ ਗੱਲ ਹੈ ਕਿ ਉਹ ਤੁਹਾਡੇ ਵੱਡੇ ਗਏ ਨੇ, ਉਹਨਾਂ ਨੇ ਜੋ ਫੈਸਲਾ ਕੀਤਾ ਹੈ ਬਿਲਕੁਲ ਸਹੀ ਕੀਤਾ ਹੈਗਾ। ਤੁਸੀਂ ਹੁਣ ਸਿਰਫ ਔਰ ਸਿਰਫ ਟਾਰਗੇਟ ਕਰੋ ਆਪਣੀ ਗੇਮ ਤੇ, ਔਰ ਜਿੱਤ ਕੇ ਦੱਸੋ ਕਿ ਬਈ ਅਸੀਂ ਜਿੱਤ ਸਕਦੇ ਹੈਗੇ ਆ। ਅਗਰ ਲੇਕਿਨ ਐਸੇ ਤਰੀਕੇ ਨਾਲ ਖੇਲ ਦੀ ਬਜਾਏ ਅਗਰ ਇਹਨਾਂ ਦੀ ਐਕਟੀਵਿਟੀਆਂ ਦੂਸਰੇ ਤਰਫ ਹੋਣਗੀਆਂ, ਸੈਲਫੀਆਂ ਦੀ ਤਰਫ ਹੋਣਗੀਆਂ, ਸੋਸ਼ਲ ਮੀਡੀਆ ਦੀ ਤਰਫ ਹੋਣਗੀਆਂ, ਤੇ ਮੇਰਾ ਖਿਆਲ ਹੈ ਰਿਜ਼ਲਟ ਜਿਹੜਾ ਹੈ ਨਾ ਉਹ ਨਹੀਂ ਆਏਗਾ ਜਿਹੜਾ ਆਉਣਾ ਚਾਹੀਦਾ ਹੈਗਾ। ਤੇ ਲੇਕਿਨ ਅਸੀਂ ਇਹਨੂੰ ਬੈਸਟ ਆਫ ਲੱਕ ਕਹਿੰਦੇ ਹੈਗੇ ਆ ਕਿ ਖਿਡਾਰੀ ਜਿਹੜੇ ਹੈਗੇ ਨੇ ਜੀ ਮਿਹਨਤ ਕਰਨ, ਖਿਡਾਰੀਆਂ ਨੂੰ ਬੈਸਟ ਆਫ ਲੱਕ ਕਹਿੰਦੇ ਆ। ਤਾਹਿਰ ਜ਼ਮਾਨ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ, ਪਰਸਨਲੀ ਅਸੀਂ ਉਹਨਾਂ ਨੂੰ ਜਾਣਦੇ ਨੇ, ਤੇ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੈਗੀ ਜਦੋਂ ਉਹ ਕੋਚ ਸੀਗੇ ਤੇ ਹੁਣ ਡਾਇਰੈਕਟਰ ਹਾਈ ਪਰਫਾਰਮੈਂਸ ਨੇ ਕਿ ਟੀਮ ਤਰੱਕੀ ਕਰੇ, ਬੱਚੇ ਬੁੜੇ ਖਵਾਤੀਨ ਹਰ ਕੋਈ ਇਸ ਸ਼ੌਕ ਨੂੰ ਵੇਖਦਾ ਹੈ ਤੇ ਹਾਕੀ ਟੀਮ ਤਰੱਕੀ ਕਰੇਗੀ ਤੇ ਅਸੀਂ ਪਾਕਿਸਤਾਨੀ ਵੀ ਖੁਸ਼ ਹੋਵਾਂਗੇ। ਦੁਆ ਕਰਦੇ ਹਾਂ ਜੀ ਪਾਕਿਸਤਾਨ ਫੁੱਟਬਾਲ ਟੀਮ, ਕ੍ਰਿਕਟ, ਹਾਕੀ ਹਰ ਖੇਡ ਤਰੱਕੀ ਕਰਦਾ ਰਹੇ।